ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 15 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਵਿਸ਼ਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ 280 ਦੇ ਕਰੀਬ ਜਿਹੜੇ ਲਾਜ਼ ਆ, ਕਿਉਂਕਿ ਸੈਸ਼ਨ ਚੱਲ ਰਿਹਾ, ਬਿੱਲ ਜਿਹੜੇ ਬਣਨੇ ਸੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਲੌਕ ਕਰ ਦਿੱਤਾ ਗਿਆ। ਕਹਿੰਦੇ ਵੀ ਬਜਟ ਦਾ ਕਰੰਚ ਆ, ਕਈ ਲਾਅ ਪਾਸ ਹੋਣ ਨਾਲ ਜਿਹੜੀ ਗਵਰਨਮੈਂਟ ਨੂੰ ਪੈਸੇ ਖਰਚਣੇ ਪੈਣੇ ਸੀ ਤੇ ਬਹੁਤੇ ਜਿਹੜੇ ਆ ਸਸਪੈਂਸ ਫਾਈਲਸ ਦੇ ਵਿੱਚ ਚਲੇ ਗਏ ਹੈਗੇ ਆ। 500 ਦੇ ਕਰੀਬ ਜਿਹੜੇ ਬਿੱਲ ਆ ਉਹ ਫਾਈਨਲ ਅਪਰੂਵਲ ਤੋਂ ਜਿਹੜੇ ਸਰਵਾਈਵ ਕਰ ਗਏ ਆ, ਉਹ ਅਗਸਤ 31 ਤੱਕ ਗਵਰਨਰ ਗੈਬਨ ਨਿਊਸਮ ਉਹਨਾਂ ਦੇ ਡੈਸਕ ਦੇ ਉੱਤੇ ਪਹੁੰਚ ਜਾਣਗੇ। ਤੇ 830 ਬਿੱਲ ਜਿਹੜੇ ਟੋਟਲ ਲੈਜਿਸਲੇਟਿਵ ਕਮੇਟੀਜ਼ ਨੇ ਜਿਹੜੇ ਕਿਲ ਕੀਤੇ ਹੈਗੇ ਆ, ਜਿਹੜੇ ਖਾਸ ਕਰਕੇ ਬ੍ਰੌਡਬੈਂਡ ਪ੍ਰੋਵਾਈਡਰਸ ਨੂੰ ਲੈ ਕੇ ਆ, ਉਹਨਾਂ ਦੇ ਵਿੱਚ ਫੇਸ਼ੀਅਲ ਰਿਕੋਗਨੀਸ਼ਨ ਟੂ ਅਰੈਸਟ ਔਰ ਸਰਚ ਸਸਪੈਕਟ ਇਹ ਹੈਗਾ, ਰਿਲੀਜ਼ ਸੈਕਸੁਅਲੀ ਵਾਇਲੈਂਟ ਪ੍ਰੀਡੇਟਰਸ ਦਾ ਸੀ। ਸੋ ਇਦਾਂ ਦੇ ਜਿਹੜੇ ਕਈ ਬਿੱਲ ਆ ਉਹ ਕਿਲ ਵੀ ਕਰ ਦਿੱਤੇ ਗਏ ਹੈਗੇ। ਜੀ, ਸਸਪੈਂਸ ਫਾਈਲ ਦੇ ਬਾਰੇ ਦੱਸਦੇ ਜਾਈਏ ਤਾਂ ਸਸਪੈਂਸ ਫਾਈਲ ਉਹ ਹੁੰਦੀ ਆ ਜਿਸ ਵੀ ਬਿੱਲ ਦੀ ਲਾਗਤ ਸਟੇਟ ਨੂੰ $50,000 ਜਨਰਲ ਫੰਡ ਤੋਂ ਜਾਂ $1.5 ਲੱਖ $150,000 ਸਟੇਟ ਦੇ ਸਪੈਸ਼ਲ ਫੰਡ ਤੋਂ ਲੱਗਦੀ ਆ, ਤਾਂ ਇਹ ਜਿਹੜੀ ਫਾਈਲ ਉਹਨਾਂ ਬਿੱਲਾਂ ਦੇ ਲਈ ਰਿਜ਼ਰਵ ਰੱਖੀ ਜਾਂਦੀ ਆ। ਸੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਸਸਪੈਂਸ ਬਿੱਲ ਦੇ ਵਿੱਚ ਗਏ, ਸਸਪੈਂਸ ਫਾਈਲ 'ਚ ਗਏ ਬਿੱਲ ਆ ਉਹ ਦੁਬਾਰਾ ਬਾਹਰ ਨਹੀਂ ਨਿਕਲ ਸਕਦੇ, ਜਾਂ ਫਿਰ ਉੱਥੋਂ ਕਈ ਵਾਰੀ ਉੱਥੇ ਪੱਕੇ ਜਿਹੜੇ ਉਹ ਕਿਲ ਹੋ ਜਾਂਦੇ ਆ। ਸੋ ਅਕਸਰ ਇਹ ਦੇਖਿਆ ਗਿਆ, ਇਹ ਰਿਵਾਜ ਆਪਾਂ ਦੇਖਿਆ ਆ ਅਸੈਂਬਲੀਜ਼ ਦੇ ਵਿੱਚ, ਸੈਨੇਟਸ ਦੇ ਵਿੱਚ ਵੀ ਬਿਲਕੁਲ ਅਖੀਰਲੇ ਦਿਨਾਂ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਬਿੱਲ ਆ ਉਹ ਪਾਸ ਕਰਕੇ ਜਿਹੜੇ ਗਵਰਨਰ ਆ ਉਹ ਸਾਈਨ ਕਰ ਦਿੰਦੇ ਆ, ਤੇ ਜਾਂ ਫਿਰ ਉਹਨਾਂ ਨੂੰ ਜਿਹੜਾ ਉਹ ਰੱਦ ਜਿਹੜਾ ਉਹ ਹੋ ਜਾਂਦੇ ਆ। ਸੋ ਇਕੱਲੇ ਕੈਲੀਫੋਰਨੀਆ ਨਹੀਂ, ਬਹੁਤ ਸਾਰੇ ਸੂਬਿਆਂ 'ਚ ਇੱਦਾਂ ਹੀ ਜਿਹੜੀ ਪ੍ਰੈਕਟਿਸ ਆ ਉਹ ਚੱਲਦੀ ਆ। ਇੱਕ ਬਿੱਲ ਜਸਮੀਤ ਬੈਂਸ ਹੋਣੀ ਜਿਹੜੇ ਲੈ ਕੇ ਆਏ ਸੀ AB 2357, ਜਿਹਦੇ ਮੁਤਾਬਕ UC ਮੈਡੀਕਲ ਸਕੂਲ ਜਿਹੜਾ ਬਿੱਲ ਆ, ਇਹ ਕਰਨ ਕਾਉਂਟੀ ਦੇ ਵਿੱਚ ਯੂਨੀਵਰਸਿਟੀ ਬਣਨੀ ਆ, ਉਹ ਸੈਨੇਟ ਦੇ ਵਿੱਚੋਂ ਪਾਸ ਹੋ ਗਿਆ ਹੈਗਾ। ਤੇ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਗੁੱਡ ਸਟੈਪ ਹੈਗਾ, ਸਾਡਾ ਜਿਹੜਾ ਡ੍ਰੀਮ ਆ ਉਹ ਡ੍ਰੀਮ ਕਮ ਟਰੂ ਦੇ ਲਈ ਵੀ ਹਾਇਰ ਐਜੂਕੇਸ਼ਨ ਕਰਨ ਯੂਥ ਨੂੰ ਹੋਣੀ ਚਾਹੀਦੀ ਆ। ਮੈਂ ਐਜ਼ ਏ ਫਿਜ਼ੀਸ਼ੀਅਨ ਕਹਿੰਦੀ ਫੀਲ ਕਰਦੀ ਹਾਂ ਵੀ ਕਰਨ ਕਾਉਂਟੀ ਦੇ ਵਿੱਚ ਡਾਕਟਰ ਵੀ ਬੜੇ ਜਿਹੜੇ ਘੱਟ ਹੈਗੇ, ਲੋਕਾਂ ਨੂੰ ਜਿਹੜੀ ਹੈਲਥ ਕੇਅਰ ਦੀ ਵਨ ਆਫ ਦਾ ਬੈਸਟ ਜ਼ਰੂਰਤ ਆ, ਕਿਉਂਕਿ ਇਹਨੂੰ ਛੱਡਿਆ ਗਿਆ ਆ ਪੇਂਡੂ ਏਰੀਆ ਹੋਣ ਕਰਕੇ, ਅੰਡਰ ਸਰਵ ਏਰੀਆ ਹੋਣ ਕਰਕੇ ਕੈਲੀਫੋਰਨੀਆ ਤੋਂ। ਜੀ, ਉਹਨਾਂ ਨੇ ਆਪਣੇ ਫੇਸਬੁੱਕ ਦੇ ਉੱਤੇ ਜਿਹੜਾ ਆ ਇਹ ਪੋਸਟ ਪਾ ਕੇ ਜਿਹੜਾ ਉਹ ਦੱਸਿਆ ਵੀ ਉਹਨਾਂ ਦੁਆਰਾ ਲਿਆਂਦਾ ਗਿਆ ਹਸਪੀਟਲ ਬਣਾਉਣ ਵਾਲਾ, ਯੂਨੀਵਰਸਿਟੀ ਬਣਾਉਣ ਵਾਲਾ ਜਿਹੜਾ ਇਹ ਬਿੱਲ ਆ ਉਸ ਨੂੰ ਸੈਨੇਟ ਵਿੱਚ ਮਨਜ਼ੂਰੀ ਮਿਲੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯਾਦ ਹੋਣਾ ਸਾਰਿਆਂ ਨੂੰ ਕੁਝ ਮਹੀਨੇ ਪਹਿਲਾਂ ਇੱਕ ਰੀਡਲੀ ਦੇ ਵਿੱਚ ਬਾਇਓ ਲੈਬ ਲੱਭੀ ਸੀ, ਜਿਨ੍ਹਾਂ ਦੇ ਲਿੰਕ ਚੀਨ ਦੇ ਨਾਲ ਜੁੜੇ ਜਿਹੜੇ ਦੱਸੇ ਜਾਂਦੇ ਸੀ। ਬਹੁਤ ਸਾਰੇ ਅਜਿਹੇ ਉਸ ਦੇ ਵਿੱਚ ਰਸਾਇਣ, ਕੈਮੀਕਲਸ ਜਾਂ ਬਾਇਓ ਹੈਜ਼ਰਡ ਸਮਾਨ ਸੀ ਜਿਸ ਦੇ ਨਾਲ ਹੋਰ ਕਈ ਚੀਜ਼ਾਂ ਜਿਹੜੀਆਂ ਨੁਕਸਾਨ ਪਹੁੰਚ ਸਕਦਾ ਸੀ। ਜੀਆ ਬੀ ਜ਼ੂ ਜੋ ਕਿ ਚਾਈਨਾ ਦਾ ਸਿਟੀਜ਼ਨ ਆ, ਇਸ ਦੇ ਉੱਤੇ ਹੁਣ ਕਹਿੰਦੇ ਵੀ ਜਿਹੜੇ ਅਟਰਨੀਜ਼ ਆ, ਪ੍ਰੋਸੀਕਿਊਟਰਸ ਆ,
ਉਹ ਇਸ ਦੇ ਉੱਤੇ ਵੱਧ ਚਾਰजेस ਦੀ ਮੰਗ ਕਰ ਰਹੇ ਆ, ਜਿਨ੍ਹਾਂ ਦੇ ਵਿੱਚ ਕੌਨਸਪੀਰੇਸੀ ਦਾ ਤੇ ਵਾਇਰ ਫਰਾਡ ਦਾ, ਇਲੀਗਲ ਬਾਇਓਲੈਬ ਦਾ ਉਹ ਵੀ ਐਲਾਨਿਆ ਗਿਆ ਹੈਗਾ ਆ। 62 ਸਾਲਾਂ ਦਾ ਚਾਈਨਾ ਦਾ ਇਸ ਜਿਹੜਾ ਸਿਟੀਜ਼ਨ ਆ, ਇਸ ਨੂੰ ਪਹਿਲਾਂ ਜਿਹੜੇ ਬੋਗਸ ਤੇ ਮਿਸ ਬ੍ਰਾਂਡਡ ਕੋਵਿਡ-19 ਟੈਸਟ ਕਿਟਸ ਜਿਹੜੇ ਆ ਉਹ ਡਿਸਟ੍ਰੀਬਿਊਟ ਕਰਨ ਦੇ ਮਾਮਲੇ ਵਿੱਚ ਵੀ ਇੰਡਾਈਟ ਕੀਤਾ ਗਿਆ ਸੀ, ਫੂਡ ਡਰੱਗ ਕਾਸਮੈਟਿਕ ਐਕਟ ਦੀ ਉਲੰਘਣਾ ਦੇ ਤਹਿਤ। ਇਸ ਤੋਂ ਇਲਾਵਾ ਇੱਕ ਹੋਰ ਜ਼ਾਇਓਨ ਵੈਂਗ 38 ਸਾਲਾਂ ਦੀ, ਉਹ ਵੀ ਜਿਹੜੇ ਚੀਨ ਦੇ ਸਿਟੀਜ਼ਨ ਆ, ਉਹਨਾਂ ਨੂੰ ਜਿਹੜਾ ਰੋਮਾਂਟਿਕ ਤੇ ਬਿਜ਼ਨਸ ਪਾਰਟਨਰ ਦੇ ਤੌਰ ਦੇ ਉੱਤੇ ਸੀਗਾ, ਉਸ ਉੱਤੇ ਵੀ ਕਹਿੰਦੇ ਵੀ ਫਾਈਲ ਚਾਰजेस ਜਿਹੜੇ ਆ ਉਹ ਫਾਈਲ ਕੀਤੇ ਹੈਗੇ ਆ। ਸੋ ਅਥਾਰਟੀਜ਼ ਨੇ ਕਿਹਾ ਵੀ ਇਲੀਗਲੀ ਇਸਨੇ ਕੋਵਿਡ-19 ਦੀਆਂ ਜਿਹੜੀਆਂ ਟੈਸਟ ਕਿਟਸ ਆ ਇੰਪੋਰਟ ਕੀਤੀਆਂ, ਜਿਹੜੀਆਂ ਅਪਰੂਵਡ ਨਹੀਂ ਸੀ ਇੰਪੋਰਟ ਦੇ ਲਈ, ਤੇ ਉਸਨੇ ਗਲਤ ਡਿਕਲੇਅਰ ਕੀਤਾ ਵੀ ਇਹ ਪ੍ਰੈਗਨੈਂਸੀ ਟੈਸਟ ਕਿਟਸ ਆ, ਤੇ ਉਸ ਦੀ ਆੜ ਦੇ ਵਿੱਚ ਇਸਨੇ ਇੱਥੇ ਲੈ ਆਂਦੀਆਂ। ਜੋ ਪ੍ਰਾਡੋ ਜਿਹੜਾ ਕਿ ਅਸਿਸਟੈਂਟ ਡਾਇਰੈਕਟਰ ਨੇ ਫ੍ਰੈਸਨੋ ਕਾਉਂਟੀ ਆਫ ਪਬਲਿਕ ਹੈਲਥ ਦੇ, ਉਹਨਾਂ ਨੇ ਜਿਹੜੇ ਫੌਕਸ ਵਾਲਿਆਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਲੈਬ ਦੇ ਵਿੱਚ ਮਾਈਸ, ਚੂਹੇ ਜਿਹੜੇ ਆ ਉਹ ਵਰਤੇ ਜਾ ਰਹੇ ਸੀਗੇ ਵੀ ਇਹ ਕੋਵਿਡ ਜਿਹੜੀਆਂ ਟੈਸਟ ਕਿਟਸ ਆ ਇਹ ਕੋਵਿਡ ਟੈਸਟ ਵੀ ਕਰਦੀਆਂ ਆ ਜਾਂ ਨਹੀਂ। ਸੋ ਇਸਨੇ ਗਲਤ ਢੰਗ ਦੇ ਨਾਲ ਜਿਹੜੇ ਬਾਇਰਸ ਆ ਉਹਨਾਂ ਨੂੰ ਧੋਖਾ ਦਿੱਤਾ। ਜਿਹੜੇ UMI ਤੇ PBI ਦੇ ਨਾਲ ਸੀ, 1 ਲੱਖ ਕੋਵਿਡ-19 ਦੀਆਂ ਜਿਹੜੀਆਂ ਟੈਸਟ ਕਿਟਸ ਆ ਹਰ ਹਫਤੇ US ਦੇ ਵਿੱਚ ਲਿਆਂਦੀਆਂ ਜਿਹੜੀਆਂ ਉਹ ਜਾ ਰਹੀਆਂ ਸੀ, ਤੇ ਹੁਣ ਇਸ ਦੇ ਉੱਤੇ ਕੌਨਸਪੀਰੇਸੀ ਤੇ ਵਾਇਰ ਫਰਾਡ ਦੇ ਜਿਹੜੇ ਚਾਰजेस ਆ ਉਹ ਵੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਨਵਾਂ ਮੈਂਡੇਟ ਜਿਹੜਾ ਆਇਲ ਰਿਫਾਈਨਰੀਜ਼ ਆ ਉਹਨਾਂ ਨੂੰ ਜਿਹੜਾ ਕਾਲ ਕੀਤਾ ਹੈਗਾ ਭਈ ਆਇਲ ਰਿਫਾਈਨਰੀਜ਼ ਨੂੰ ਐਕਸਟਰਾ ਜਿਹੜਾ ਆ ਗੈਸ ਉਹ ਸਟੋਰ ਕਰਨਾ ਪਊਗਾ, ਤਾਂ ਕਿ ਜਦੋਂ ਕਿਤੇ ਸ਼ਾਰਟੇਜ ਹੁੰਦੀ ਆ ਉਦੋਂ ਗੈਸ ਦੀਆਂ ਪ੍ਰਾਈਸਾਂ ਵੱਧ ਨਾ ਸਕਣ। ਸੋ ਇਹ ਕਾਫੀ ਜ਼ਿਆਦਾ ਇਹਦੇ ਉੱਤੇ ਜਿਹੜੀਆਂ ਰਿਫਾਈਨਰੀਜ਼ ਆ ਉਹ ਅਪਸੈਟ ਵੀ ਹੈਗੀਆਂ ਆ। ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨਸ ਆ ਉਹ ਇਹ ਕਹਿ ਰਹੇ ਆ ਵੀ ਪ੍ਰੋਬਲਮ ਜਿਹੜੀ ਰਿਫਾਈਨਰੀਜ਼ ਦੀ ਨਹੀਂ ਹੈਗੀ, ਪ੍ਰੋਬਲਮ ਗੈਬਨ ਨਿਊਸਮ ਦੇ ਐਡਮਿਨਿਸਟ੍ਰੇਸ਼ਨ ਦੀ ਆ। ਤੇ ਰਿਪਬਲਿਕਨ ਲੀਡਰ ਜੇਮਸ ਗੈਲਾਗਰ ਆ, ਉਹਨਾਂ ਨੇ ਗਵਰਨਰ ਦੇ ਪ੍ਰਪੋਜ਼ਲ ਨੂੰ ਕਿਹਾ ਵੀ ਹਾਫ ਵੇਕਡ ਅਟੈਂਪਟ ਆ ਲੋਕਾਂ ਨੂੰ ਡਿਸਟਰੈਕਟ ਕਰਨ ਦੀ, ਇਸ ਫੈਕਟ ਤੋਂ ਵੀ ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਆ ਉਹ ਰਿਸਪੌਂਸੀਬਲ ਹੈਗੀਆਂ ਹਾਈ ਗੈਸ ਪ੍ਰਾਈਸਸ ਦੀ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਸ਼ੈਵਰਨ ਨੇ ਕਹਿਤਾ ਸੀ ਵੀ ਉਹ ਸਾਰੇ ਦੇ ਸਾਰਾ ਜਿਹੜੇ ਉਹਨਾਂ ਦਾ ਆਫਿਸਸ ਆ ਉਹ ਟੈਕਸਸ ਦੇ ਵਿੱਚ ਮੂਵ ਕਰਨ ਜਾ ਰਹੇ। ਹੋ ਸਕਦਾ ਇਹ ਵੀ ਕਾਰਨ ਉਹਨਾਂ ਦੇ ਵਿੱਚੋਂ ਇੱਕ ਹੋਊਗਾ। ਤੇ ਜਿਹੜੇ ਗੈਲਾਗਰ ਆ ਉਹਨਾਂ ਨੇ ਇਹ ਕਿਹਾ ਵੀ ਜੇ ਗੈਬਨ ਨਿਊਸਮ ਹੋਣੀ ਸੀਰੀਅਸ ਹੈਗੇ ਆ ਪ੍ਰਾਈਸਾਂ ਨੂੰ ਘਟਾਉਣ ਦੀ, ਤੇ ਉਹਨਾਂ ਨੂੰ ਜਿਹੜੇ ਗੈਸ ਸਟੋਰੇਜ ਪ੍ਰੋਜੈਕਟ ਆ ਉਹਨਾਂ ਨੂੰ ਅਪਰੂਵਲ ਦੇਣਾ ਚਾਹੀਦਾ ਇਮੀਡੀਏਟਲੀ, ਤੇ ਨਵੇਂ ਰੈਗੂਲੇਸ਼ਨ ਜਿਹੜੇ ਆ ਉਹ ਸਟਾਪ ਕਰਨੇ ਚਾਹੀਦੇ ਆ, ਤਾਂ ਕਿ ਜਿਹੜਾ ਆ ਹੋਰ ਗੈਸ ਇੱਥੇ ਸਟੋਰੇਜ 'ਚ ਰੱਖਿਆ ਜਾ ਸਕੇ। ਜੀ, ਮੈਥਿਊ ਪੈਰੀ, ਫਰੈਂਡਸ ਇੱਕ ਬਹੁਤ ਮਸ਼ਹੂਰ ਇੱਥੇ ਟੀਵੀ ਦੇ ਉੱਤੇ ਆਉਂਦਾ ਰਿਹਾ ਨਾਟਕ ਆ, ਉਸ ਦੇ ਵਿੱਚ ਇਹ ਇੱਕ ਅਦਾਕਾਰ ਸੀ। ਰੀਸੈਂਟਲੀ ਇਸ ਦੀ ਜਿਹੜੀ ਉਹ ਮੌਤ ਹੋਈ ਸੀ ਓਵਰਡੋਜ਼ ਦੇ ਨਾਲ। ਇਸ ਮਾਮਲੇ ਦੇ ਵਿੱਚ ਮੈਥਿਊ ਪੈਰੀ ਦਾ ਆਪਣਾ ਅਸਿਸਟੈਂਟ ਇਨਕਲੂਡਿੰਗ ਜਿਹੜੇ ਆ 2 ਡਾਕਟਰ, 5 ਜਾਣਿਆਂ ਨੂੰ ਕਹਿੰਦੇ ਵੀ ਇਸ ਦੇ ਵਿੱਚ ਹੁਣ ਚਾਰਜ ਕੀਤਾ ਗਿਆ ਹੈਗਾ ਆ। US ਦੀ ਜਿਹੜੀ ਅਟਰਨੀ ਨੇ ਮਾਰਟਿਨ ਐਸਟਰੋਇਡਾ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪਤਾ ਸੀ ਵੀ ਇਸ ਦੇ ਨਾਲ ਕੀ ਕਰ ਰਹੇ ਆ। ਮੈਥਿਊ ਪੈਰੀ ਪਹਿਲਾਂ ਵੀ ਡਰੱਗ ਅਡਿਕਟ ਰਿਹਾ ਆ, ਆਪਣੇ ਜਿਹੜੇ ਕਹਿੰਦੇ ਵੀ ਅਖੀਰਲੇ ਮਹੀਨਿਆਂ ਦੇ ਵਿੱਚ ਵੀ, ਇੱਥੋਂ ਤੱਕ ਕਿ ਪਿਛਲੇ ਸਾਲ ਤੱਕ ਵੀ ਕੈਟਾਮੀਨ ਇਸ ਨੂੰ ਜਿਹੜੇ ਕਹਿੰਦੇ ਵੀ ਦਿੱਤੀ ਜਾ ਰਹੀ ਸੀਗੀ। ਸੋ ਡਾਕਟਰਸ ਨੇ, ਇਹਦੇ ਅਸਿਸਟੈਂਟਸ ਨੇ ਇਹਨਾਂ ਨੂੰ ਅਜਿਹੇ ਕਹਿ ਲਓ ਦਵਾਈ ਦੀ ਆੜ ਦੇ ਵਿੱਚ ਜਾਂ ਦਵਾਈ ਅਜਿਹੀਆਂ ਦਿੱਤੀਆਂ ਜਿਸ ਦੇ ਨਾਲ ਇਸ ਦੀ ਜਿਹੜੀ ਉਹ ਮੌਤ ਹੋ ਗਈ ਆ। ਅਕਤੂਬਰ ਮਹੀਨੇ ਦੇ ਵਿੱਚ ਕੈਟਾਮੀਨ ਓਵਰਡੋਜ਼ ਦੇ ਨਾਲ ਇਸ ਦੀ ਮੌਤ ਹੋਈ ਸੀ, ਤੇ ਉਸ ਟਾਈਮ ਦੇ ਉੱਤੇ ਜਿਹੜੇ ਇਸ ਦਾ ਪਰਸਨਲ ਅਸਿਸਟੈਂਟ ਜੋ ਇਹਦੇ ਨਾਲ ਸੀ, ਕੈਨਥ ਏਵਾ ਮਾਸਾ, ਉਸ ਨੂੰ ਹੁਣ ਜਿਹੜੇ ਅਭੀ ਚਾਰਜ ਜਿਹੜਾ ਇਸ ਮਾਮਲੇ 'ਚ ਕੀਤਾ ਗਿਆ ਹੈਗਾ ਆ। ਸੋ ਕੈਟਾਮੀਨ ਇਨਫਿਊਜ਼ਨ ਟ੍ਰੀਟਮੈਂਟ ਇਸ ਦੀ ਡਿਪਰੈਸ਼ਨ ਦੇ ਲਈ ਚੱਲ ਰਹੀ ਸੀ, ਪਰ ਕਹਿੰਦੇ ਵੀ ਇਸ ਨੂੰ ਜਾਣ ਬੁੱਝ ਕੇ ਵੱਧ ਜਿਹੜੀ ਆ ਉਹ ਦਿੰਦੇ ਰਹੇ, ਤੇ ਇਵੈਂਚੁਅਲੀ ਇਹ ਓਵਰਡੋਜ਼ ਦੇ ਨਾਲ ਮਰ ਗਿਆ।
ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਆਈਡੀਜ਼ ਹੁਣ ਡੀਐਮਬੀ ਲਈ ਆ ਰਹੀਆਂ ਹੈਗੀਆਂ ਐਪਲ ਵਾਲਟ ਤੇ ਗੂਗਲ ਵਾਲਟ ਦੇ ਵਿੱਚ। ਸੋ ਲੋਕਾਂ ਨੂੰ ਇਹਦਾ ਜਿਹੜਾ ਹੈ ਕਾਫੀ ਜ਼ਿਆਦਾ ਫਾਇਦਾ ਹੋਊਗਾ, ਫਿਰ ਤੁਹਾਨੂੰ ਐਕਚੁਅਲ ਜਿਹੜਾ ਵਾਲਟ ਦੀ ਵੀ ਜ਼ਰੂਰਤ ਨਹੀਂ ਹੈਗੀ। ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਵੀ ਦੋ ਕੰਪਨੀਆਂ ਜਿਹੜੀਆਂ ਆਈਕੋਨਿਕ ਕੈਲੀਫੋਰਨੀਆ ਕੰਪਨੀਆਂ ਐਪਲ ਤੇ ਗੂਗਲ, ਉਹ ਇਸ ਤੁਹਾਡਾ ਲਾਇਸੈਂਸ ਆ ਜਾਂ ਆਈਡੀ ਆ, ਪ੍ਰਾਈਵੇਟ ਤੇ ਸਿਕਿਉਰ ਡਰਾਈਵਿੰਗ ਲਾਇਸੈਂਸ ਤੇ ਆਈਡੀ ਕਾਰਡ, ਉਹ ਲੋਕਾਂ ਦੇ ਫੋਨਸ ਦੇ ਵਿੱਚ ਪਾ ਦੇਣਗੇ। ਕਨਵੀਨੀਅੰਟ ਹੋਊਗਾ ਲੋਕਾਂ ਦੇ ਲਈ ਕਿਤੇ ਵੀ ਜਿਹੜਾ ਯੂਜ਼ ਕਰਨਾ ਹੈਗਾ। ਨਵੀਆਂ ਆਪਸ਼ਨਸ ਜਿਹੜੀਆਂ ਆ ਡਰਾਈਵਰ ਲਾਇਸੈਂਸ ਦੀਆਂ ਗੂਗਲ ਵਾਲਟ ਦੇ ਵਿੱਚ ਜਾਂ ਐਪਲ ਵਾਲਟ ਦੇ ਵਿੱਚ, ਇਹ ਤੇ ਨਾਲ ਦੀ ਨਾਲ ਇਕੱਲੇ ਸਿਲੈਕਟ ਬਿਜ਼ਨੈਸਸ ਤੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ 에ਅਰਪੋਰਟ 'ਚ ਜਿਹੜੀ ਸਿਕਿਉਰਿਟੀ ਚੈੱਕ ਪੁਆਇੰਟ ਆ, ਉੱਥੇ ਵੀ ਇਹ ਯੂਜ਼ ਕੀਤੇ ਜਾ ਸਕਣਗੇ। 5 ਲੱਖ ਦੇ ਕਰੀਬ ਕੈਲੀਫੋਰਨੀਅਨਸ ਨੇ ਆਲਰੇਡੀ MDL ਜਿਹੜੀ ਆ ਆਪਣੇ ਫੋਨ ਦੇ ਵਿੱਚ ਐਡ ਕਰ ਲਈ ਹੈਗੀ ਆ। ਸੋ ਪਹਿਲਾਂ ਕਹਿੰਦੇ ਇਹ ਸਿਰਫ 1.5 ਮਿਲੀਅਨ ਲੋਕਾਂ ਲਈ ਜਿਹੜੀ ਹੈਗੀ ਐਲੀਜੀਬਲ ਸੀ, ਲਿਮਟਡ ਆ 1.5 ਲੱਖ ਲੋਕਾਂ ਦੇ ਲਈ। ਉਸ ਤੋਂ ਬਾਅਦ ਇਸ ਨੂੰ ਵਧਾਇਆ ਜਾਊਗਾ। ਬਿਲਕੁਲ। ਸੋ ਇਹ ਤੁਹਾਨੂੰ ਆਪ ਐਡ ਕਰਨਾ ਪੈਣਾ ਆ। ਇਹਦੀ ਇੱਕ ਐਪ ਆਉਂਦੀ ਆ DMV ਦੀ, ਕੈਲੀਫੋਰਨੀਆ DMV ਵਾਲਟ ਕਰਕੇ। ਉਸ ਨੂੰ ਤੁਸੀਂ ਡਾਊਨਲੋਡ ਕਰੋ। ਆਪਣਾ ਜਿਹੜਾ ਤੁਹਾਡਾ ਲੌਗਇਨ ਪਾਸਵਰਡ ਆ, ਉਸ ਦੇ ਜ਼ਰੀਏ ਤੁਹਾਡੀ ਫੋਟੋ ਚੈੱਕ ਕੀਤੀ ਜਾਂਦੀ ਆ। ਫਿਰ ਤੁਹਾਡੀ ID ਦੀ ਫੋਟੋ ਜਿਹੜੀ ਆ ਉਹ ਕਨਫਰਮ ਕੀਤੀ ਜਾਂਦੀ ਹੈ। ਇਹ 2 ਵਾਰੀ ਇੱਦਾਂ ਪ੍ਰੋਸੈਸ ਕਰਨ ਤੋਂ ਬਾਅਦ 'ਚ ਤੁਸੀਂ ਜਿਹੜੇ ਇਹਦੇ ਵਾਲਟ ਦੇ ਵਿੱਚ ਐਡ ਕਰ ਸਕਦੇ ਆ। ਆਲਰੇਡੀ ਜਿਹੜੀ ਐਪਲ ਵਾਲਟ ਦੇ ਵਿੱਚ ਡਾਇਰੈਕਟਲੀ ਤੁਸੀਂ 4-5 ਅਜਿਹੇ ਸੂਬੇ ਨੇ ਜਿਨ੍ਹਾਂ ਦੀ ਤੁਸੀਂ ਆਪਣੀ ਆਈਡੀ ਆ ਸਿੱਧੀ ਉਹਦੇ ਵਿੱਚ ਐਡ ਕਰ ਸਕਦੇ ਆ। ਤੇ ਕੈਲੀਫੋਰਨੀਆ ਇਵੈਂਚੁਅਲੀ ਕਹਿੰਦੇ ਵੀ ਇਹ ਹੁਣ ਉਧਰ ਆ ਰਹੀ ਆ। ਅਜੇ ਹਾਲ ਦੀ ਘੜੀ ਕੈਲੀਫੋਰਨੀਆ ਦੀ ਆਪਣੀ ਇਹ ਜਿਹੜੀ DMV ਦੀ ਐਪ ਆ, ਉਹਦੇ ਵਿੱਚ ਤੁਸੀਂ ਇਸ ਨੂੰ ਯੂਜ਼ ਜਿਹੜਾ ਉਹ ਕਰ ਸਕੋਗੇ। ਸੋ ਕਈ ਵਾਰੀ ਜਦੋਂ ਆਪਾਂ ਜਾਂਦੇ ਆ ਵਾਲਟ ਤਾਂ ਭੁੱਲ ਜਾਂਦੇ ਆ, ਅੱਜ ਕੱਲ੍ਹ ਫੋਨ ਨਹੀਂ ਭੁੱਲਦੇ। ਸੋ ਫੋਨ ਦੇ ਵਿੱਚ ਕਾਰਡ ਵੀ ਹੋਊਗਾ ਤੇ ਤੁਹਾਡੀ ਜਿਹੜੀ ਆ ਉਹ ID ਵੀ ਜਿਹੜੀ ਰਹਿ ਸਕੇਗੀ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਓਕਲੈਂਡ ਦੇ ਵਿੱਚ ਇੱਕ ਬੰਦੇ ਨੂੰ ਹਿਊਮਨ ਟ੍ਰੈਫਿਕਿੰਗ ਕੇਸ ਦੇ ਵਿੱਚ 10 ਸਾਲ ਦੀ ਜਿਹੜੀ ਸਜ਼ਾ ਆ ਉਹ ਹੋਊਗੀ। ਦੂਜੇ ਨੂੰ ਕਹਿੰਦੇ ਵੀ ਇੱਕ ਪੈਰੈਂਟਿੰਗ ਕਲਾਸ ਲੈਣ ਦੇ ਲਈ ਆਰਡਰ ਕੀਤਾ ਗਿਆ ਹੈਗਾ ਆ। ਕਲੈਰੈਂਸ ਸੀ ਮਨੀ ਬਰਾਊਨ III 29 ਸਾਲਾਂ ਦਾ। ਇਸਨੇ ਕਹਿੰਦੇ ਵੀ ਹਿਊਮਨ ਟ੍ਰੈਫਿਕਿੰਗ ਕਾਊਂਟ ਦੇ ਉੱਤੇ ਕੋਈ ਕੰਟੈਸਟ ਪਲੀ ਨਹੀਂ ਕੀਤਾ ਤੇ ਇਸ ਨੂੰ ਹੁਣ 10 ਸਾਲ ਦੀ ਜਿਹੜੀ ਸਜ਼ਾ ਆ ਸੁਣਾਈ ਜਾਊਗੀ ਆਉਂਦੀ 29 ਅਗਸਤ ਨੂੰ। ਕੋਰਟ ਦੇ ਜਿਹੜੇ ਰੈਕਰਡਸ ਆ ਉਸਨੇ ਦੱਸਿਆ ਵੀ ਇਸਨੇ ਪਲੀ ਡੀਲ ਜਿਹੜੀ ਉਹ ਬਣਾ ਲਈ ਆ। ਇਹ ਉੱਥੇ ਦਾ ਕਹਿੰਦੇ ਵੀ ਲੋਕਲ ਪਿੰਪ ਸੀਗਾ ਤੇ ਇਹ ਇੱਕ ਔਰਤ ਨੂੰ ਕੁੱਟਦਾ ਨਜ਼ਰ ਆਇਆ ਸੀ ਗਨ ਦੇ ਨਾਲ। ਇਹ ਕਹਿੰਦੇ ਵੀ ਉਸ ਇਲਾਕੇ ਸੀ ਜੋ ਕਿ ਪ੍ਰੋਸਟੀਟਿਊਸ਼ਨ ਦੇ ਲਈ ਖਾਸਾ ਬਦਨਾਮ ਹੈਗਾ ਆ ਇਹ ਇਲਾਕਾ, ਤੇ ਹੁਣ ਸਟੇਟ ਪ੍ਰਿਜ਼ਨ ਦੇ ਵਿੱਚ ਇਸ ਨੂੰ 10 ਸਾਲ ਜਿਹੜੇ ਉਹ ਕੱਟਣੇ ਪੈਣਗੇ। ਬਰਾਊਨ ਦੇ ਨਾਲ ਰਿਵੇਰਾ, ਉਸਨੇ ਵੀ ਨੋ ਕੰਟੈਸਟ ਹੀ ਜਿਹੜਾ ਉਹ ਪਲੀ ਕੀਤਾ। ਇਹਦੇ ਉੱਤੇ ਵੀ ਜਿਹੜੇ ਚਾਰਜਿਸ ਆ ਉਹ ਲੱਗੇ ਸੀਗੇ। ਸੋ ਉਸ ਨੂੰ ਹੁਣ ਪੈਰੈਂਟਿੰਗ ਕਲਾਸ ਜਿਹੜੀ ਉਹ ਲੈਣੀ ਪਵੇਗੀ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਇੱਕ ਗੈਸ ਸਟੇਸ਼ਨ ਦੇ ਉੱਤੇ ਸਟੈਬਿੰਗ ਹੋਈ ਆ ਤੇ ਉਹ ਤੋਂ ਬਿਨਾਂ ਇੱਕ ਹੋਰ ਅਸਾਲਟ ਵੀ ਹੋਇਆ। ਬਾਅਦ ਦੇ ਵਿੱਚ ਇਸ ਨੂੰ ਜਿਹੜਾ ਆ ਰੋਬਰਟ ਜ਼ਿੰਬਲੈਨ ਕਰਕੇ ਬੰਦਾ ਆ, ਇਸ ਨੂੰ ਅਰੈਸਟ ਵੀ ਕਰ ਲਿਆ ਗਿਆ। ਹਾਈਵੇ 80 ਦੇ ਉੱਤੇ ਸਲੋਨੋ ਕਾਉਂਟੀ ਦੇ ਵਿੱਚ ਜੋ ਆ ਉਹ ਇਹ ਸਸਪੈਕਟ ਆ ਇਹ ਜਾ ਰਿਹਾ ਸੀ। ਸਰਜੈਂਟ ਅਮਰ ਗਾਂਧੀ ਜੋ ਆ ਸੈਕਰਾਮੈਂਟੋ ਕਾਉਂਟੀ ਆਫਿਸ ਸ਼ੈਰਿਫ ਆਫਿਸ ਦੇ ਨਾਲ, ਉਹਨਾਂ ਨੇ ਕਿਹਾ ਵੀ ਇਹ ਬੰਦਾ 2 ਅਟੈਕ ਤੇ ਇਸ ਤੋਂ ਬਿਨਾਂ ਹੋਰ ਕਈ ਮਾਮਲਿਆਂ ਦੇ ਵਿੱਚ ਵੀ ਲੋੜੀਂਦਾ ਸੀਗਾ। 11 ਵਜੇ ਦੇ ਕਰੀਬ ਕੱਲ ਰਾਤੀ ਇਹ ਘਟਨਾ ਵਾਪਰੀ ਸੀਗੀ, ਜਿਸ ਟਾਈਮ ਉਸਨੇ ਆਪਣੀ ਗਰਲਫ੍ਰੈਂਡ ਨੂੰ ਚੋਕ ਕੀਤਾ। ਉਹ ਤੋਂ ਬਾਅਦ ਚਲਾ ਗਿਆ ਤੇ ਜੋ ਲੇਡੀ ਸੀ ਉਸ ਨੂੰ ਟ੍ਰੀਟ ਵੀ ਕੀਤਾ ਗਿਆ, ਉਹਦੀਆਂ ਜਿਹੜੀਆਂ ਸੱਟਾਂ ਲੱਗੀਆਂ ਸੀਗੀਆਂ। ਉਸ ਤੋਂ ਬਾਅਦ ਡਿਪਟੀ ਜੋ ਆ ਇੱਕ 76 ਦਾ ਗੈਸ ਸਟੇਸ਼ਨ ਜੋ ਫੇਅਰ ਓਕਸ ਬੁਲੇਵਾਰਡ ਤੇ ਵਾਟ ਐਵਨਿਊ ਤੇ ਆ, ਆਰਡਨ ਆਰਕੇਡ ਏਰੀਆ, ਉੱਥੇ ਜਾ ਕੇ ਇਸਨੇ ਜਿਹੜਾ ਸਟੈਬ ਕੀਤਾ ਹੈਗਾ। ਜੀ, ਸੈਨੇਟ ਰੇਸ ਦੇ ਵਿੱਚ ਐਡਮ ਸ਼ਿਫ ਦੇ ਉਲਟ ਜਿਹੜੇ ਸਟੀਵ ਗਾਰਵੀ ਆ ਬੇਸਬਾਲ ਦੇ ਹਾਲ ਆਫ ਫੇਮਰ, ਨਵੇਂ ਜਿਹੜੀਆਂ ਆਈਆਂ ਪੋਲਸ ਦੇ ਵਿੱਚ ਕਹਿੰਦੇ ਵੀ ਜਿਹੜੇ ਗਾਰਵੀ ਆ ਉਹ ਹੋਰ ਵੀ ਪਿੱਛੇ ਨਜ਼ਰ ਆਏ ਨੇ ਜਿੰਨਾ ਜਿਹੜਾ ਉਹ ਸੋਚਿਆ ਜਾ ਰਿਹਾ ਸੀ। ਇੰਡੀਪੈਂਡੈਂਟ ਵੋਟਰਸ ਦੇ ਵਿੱਚ ਵੀ ਜਿਨ੍ਹਾਂ ਦੀ ਕੋਈ ਪਾਰਟੀ ਪ੍ਰੈਫਰੈਂਸ ਨਹੀਂ ਆ, ਉਹਦੇ ਵਿੱਚ ਵੀ ਐਡਮ ਸ਼ਿਫ 54% ਤੇ 25% ਜਿਹੜੇ ਆ ਉਹ ਹਾਰਵੀ ਦੇ ਹੱਕ ਦੇ ਵਿੱਚ ਆਏ ਆ। 21% ਉਹਨਾਂ ਦੇ ਵਿੱਚ ਅਜੇ ਅਨਡਿਸਾਈਡਡ ਨੇ। ਓਵਰਆਲ ਦੇਖਿਆ ਜਾਵੇ ਤਾਂ 53% ਐਡਮ ਸ਼ਿਫ ਦੇ ਹੱਕ ਦੇ ਵਿੱਚ ਤੇ 53% ਗਾਰਵੀ ਦੇ ਹੱਕ ਦੇ ਵਿੱਚ ਨੇ।
14% ਅਨਡਿਸਾਈਡਡ ਨੇ। ਸੋ ਐਡਮ ਸ਼ਿਫ 20 ਪੁਆਇੰਟਸ ਦੀ ਜਿਹੜੀ ਲੀਡ ਆ ਨਵੇਂ ਪੋਲ ਦੇ ਵਿੱਚ ਉਹਦੇ ਵਿੱਚ ਅੱਗੇ ਜਿਹੜੇ ਉਹ ਨਜ਼ਰ ਆ ਰਹੇ ਆ। ਸੋ ਬਰਕਲੀ ਦੀ IGS ਦੇ ਦੁਆਰਾ ਇਹ ਜਿਹੜੀ ਲੇਟੈਸਟ ਪੋਲ ਆ ਉਹ ਕੰਡਕਟ ਕੀਤੀ ਗਈ ਸੀ। ਰੀਸੈਂਟਲੀ ਜਿਹੜੇ ਮੁਕਾਬਲੇ ਦੇ ਵਿੱਚ ਐਡਮ ਸ਼ਿਫ ਨੇ ਸੈਨੇਟ ਦੀ ਰੇਸ ਦੀ ਜਿਹੜੀ ਪ੍ਰਾਇਮਰੀ ਆ ਉਹ ਜਿੱਤੀ ਸੀ, ਤੇ ਰਿਪਬਲਿਕਨਸ ਦੇ ਵੱਲੋਂ ਜਿਹੜੇ ਗਾਰਵੀ ਆ ਉਹ ਉਹਨਾਂ ਨੂੰ ਟੱਕਰ ਦੇਣਗੇ ਆਉਂਦੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ। ਡਾਇਨ ਫਾਈਨਸਟਾਈਨ ਦੇ ਪਹਿਲਾਂ ਜਿਹੜੇ ਜੀ ਰੀ-ਇਲੈਕਸ਼ਨ ਨਾ ਰਨ ਕਰਨ ਤੇ ਫਿਰ ਉਹਨਾਂ ਦੀ ਮੌਤ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਸੀਟ ਆ ਉਹ ਖਾਲੀ ਹੋਈ ਸੀ। ਜੀ ਬਿਲਕੁਲ। ਜਿੱਦਾਂ ਜਿੱਦਾਂ ਹੀਟ ਪਿਛਲੇ ਦਿਨਾਂ ਦੇ ਵਿੱਚ ਵਧੀ ਹੈਗੀ ਕੈਲੀਫੋਰਨੀਆ ਦੇ ਵਿੱਚ, ਤੇ ਬੜਾ ਅਨਫੋਰਚੂਨੇਟ ਪਾਰਟ ਆ, ਲਾਸ ਐਂਜਲਸ ਟਾਈਮ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ, ਕਹਿੰਦੇ ਵੀ ਜਿਹੜੇ ਸੇਫਟੀ ਦੀ ਐਨਫੋਰਸਮੈਂਟ ਆ ਉਹਦੇ ਉੱਤੇ ਕੱਟਬੈਕ ਹੋਇਆ ਆ। ਲੋਕ ਜਿਹੜੇ ਫਾਰਮ ਵਰਕਰਸ ਆ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਕੰਮ ਕਰ ਰਹੇ ਆ, ਤੇ ਜੋ ਸੇਫਟੀ ਆ ਉਸ ਨੂੰ ਫੋਲੋ ਨਹੀਂ ਹੋ ਰਿਹਾ। 2017 ਤੋਂ ਲੈ ਕੇ 2023 ਤੱਕ ਜਿਹੜੇ ਫੀਲਡ ਇਨਸਪੈਕਸ਼ਨਸ ਕੰਡਕਟ ਕੀਤੀਆਂ ਗਈਆਂ ਕੈਲੀਫੋਰਨੀਅਨ ਡਿਵੀਜ਼ਨ ਆਫ ਆਕੂਪੇਸ਼ਨਲ ਸੇਫਟੀ ਤੇ ਹੈਲਥ ਵੱਲੋਂ, ਜਿਹਨੂੰ ਕੈਲੋਸ਼ਾ ਵੀ ਕਹਿੰਦੇ ਆ, ਕਹਿੰਦੇ ਵੀ 30% ਡਾਊਨ ਹੈਗੀਆਂ, ਡ੍ਰੌਪ ਹੋ ਗਈਆਂ ਇਹ ਹੁਣ। ਨੰਬਰ ਆਫ ਵਾਇਲੇਸ਼ਨ ਇਸ਼ੂਡ ਜਿਹੜੀਆਂ EMPLOYERS ਨੂੰ ਆ ਉਹ ਵੀ 40% ਡਾਊਨ ਹੋਈਆਂ ਹੈਗੀਆਂ। ਸੋ ਇਸ ਟਾਈਮ ਦੇ ਉੱਤੇ ਜਿਹੜੀ ਸਨਮਾਈਕੀਨ ਵੈਲੀ ਆ, ਉੱਥੇ ਜਿਹੜੇ ਲੋਕਾਂ ਨੂੰ ਕੰਮ ਲੱਭਣਾ ਜਿਹੜਾ ਆ ਕੰਮ ਉਹ ਕਾਫੀ ਔਖਾ ਹੈਗਾ ਆ, ਤੇ ਕਿਉਂਕਿ ਲੋਕ ਜਿਹੜੇ ਗਰਮੀ ਦੇ ਵਿੱਚ ਕਹਿੰਦੇ ਵੀ ਕੋਈ ਰੂਲ ਨਹੀਂ, ਕੋਈ ਕੁਛ ਨਹੀਂ, ਤਾਂ ਫਿਰ ਫਾਇਦਾ ਕੀ ਆ ਕੰਮ ਕਰਨ ਦਾ। ਸੋ ਕਾਫੀ ਇਹਦਾ ਇਸ਼ੂ ਬਣਾਇਆ ਗਿਆ ਹੈ। ਲਾਸ ਐਂਜਲਸ ਟਾਈਮ ਨੇ ਪੂਰਾ ਲਿਖਿਆ ਆ ਵੀ ਸਾਨੂੰ ਜਿਹੜੇ ਵਰਕਰਸ ਆ ਇੰਨੀ ਗਰਮੀ ਦੇ ਵਿੱਚ ਜਿਹੜਾ ਕੰਮ ਕਰਦੇ ਆ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਇੱਧਰ ਵੈਸਟ ਨਾਈਲ ਵਾਇਰਸ ਦੇ ਨਾਲ ਪਹਿਲੀ ਜਿਹੜੀ ਹਿਊਮਨ ਮੌਤ ਆ ਇਹ ਹੋਈ ਆ, ਸੈਂਟਾ ਕਲਾਰਾ ਕਾਉਂਟੀ ਨੇ ਐਲਾਨ ਕੀਤਾ ਹੈ। ਵੈਸਟ ਨਾਈਲ ਵਾਇਰਸ ਹਰ ਸਾਲ ਹੀ ਦਸਤਕ ਜਿਹੜਾ ਉਹ ਦਿੰਦਾ ਹੈ। ਆਲਦੋ ਇਸ ਵਾਰ ਗਰਮੀ ਜ਼ਿਆਦਾ ਹੋਣ ਕਰਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੱਛਰ ਦੀ ਜਿਹੜੀ ਐਕਟੀਵਿਟੀ ਆ ਉਹ ਥੋੜੀ ਜਿਹੀ ਜਿਹੜੀ ਉਹ ਘੱਟ ਵੀ ਰਹੀ ਆ, ਪਰ ਸੈਂਟਾ ਕਲਾਰਾ ਕਾਉਂਟੀ ਦੇ ਹੈਲਥ ਅਧਿਕਾਰੀਆਂ ਨੇ ਕਨਫਰਮ ਕੀਤਾ ਵੀ ਇਸ ਸਾਲ ਜਿਹੜੇ 2 ਕੇਸ ਆਏ ਸੀ ਹਿਊਮਨ ਦੇ, ਜਿਹੜੇ ਕੇਸਿਸ ਆਏ ਸੀ ਉਹਨਾਂ ਵਿੱਚੋਂ ਇੱਕ ਦੀ ਜਿਹੜੀ ਮੌਤ ਆ ਇਸੇ ਮਹੀਨੇ ਹੋਈ ਹੈਗੀ ਆ। ਸੋ ਇਮਿਊਨੋ ਕੰਪਰੋਮਾਈਜ਼ਡ ਅਡਲਟ ਸੀਗਾ, ਯਾਨੀ ਕਿ ਉਹਦਾ ਇਮਿਊਨ ਸਿਸਟਮ ਬੜਾ ਜ਼ਿਆਦਾ ਸਟਰੋਂਗ ਨਹੀਂ ਸੀ, ਉਸਦੇ ਕਰਕੇ ਜਿਹੜੀ ਇਸ ਦੀ ਮੌਤ ਹੋਈ ਦੱਸੀ ਜਾਂਦੀ ਆ। ਦੂਜਾ ਜਿਹੜਾ ਇਸ ਤੋਂ ਪੀੜਤ ਆ ਉਹ ਅਜੇ ਵੀ ਜ਼ੇਰੇ ਇਲਾਜ ਦੱਸਿਆ ਜਾਂਦਾ ਆ, ਤੇ ਉਹ ਇਸ ਟਾਈਮ ਆਪਣੇ ਘਰੇ ਕਹਿੰਦੇ ਰਿਕਵਰ ਹੁਣ ਕਰ ਰਿਹਾ ਹੈਗਾ ਆ। 2006 ਤੋਂ ਬਾਅਦ ਚ ਵੈਸਟ ਨਾਈਲ ਵਾਇਰਸ ਦੇ ਕਰਕੇ ਇਹ ਜਿਹੜੀ ਪਹਿਲੀ ਮੌਤ ਹਰਜੋਤ ਸਿੰਘ ਜੀ ਸਾਹਮਣੇ ਆਈ ਆ। ਸੋ ਕਈ ਸਾਲਾਂ ਬਾਅਦ ਸੋ ਲੋਕਾਂ ਨੂੰ ਜਿਹੜਾ ਉਹ ਜ਼ਰੂਰ ਧਿਆਨ ਇਸ ਚੀਜ਼ ਦੇ ਬਾਬਤ ਦੇਣ ਦੀ ਜ਼ਰੂਰਤ ਆ। ਸੈਨ ਹੋਜ਼ੇ ਤੇ ਮਿਲਪੀਟਸ ਦੇ ਕਈ ਜਿਹੜੇ ਜ਼ਿਪ ਕੋਡਸ ਦੇ ਵਿੱਚ ਵੈਸਟ ਨਾਈਲ ਵਾਇਰਸ ਜਿਹੜਾ ਆ ਉਹ ਪੋਜ਼ਿਟਿਵ ਮਸਕੀਟੋ ਪਾਏ ਗਏ ਨੇ, ਲੱਭੇ ਨੇ। ਸੋ ਜਿਹੜੇ ਇਹਨਾਂ ਸ਼ਹਿਰਾਂ ਦੇ ਵਿੱਚ ਆ ਇਹ ਥੋੜਾ ਜਦੋਂ ਬਾਹਰ ਨਿਕਲਦੇ ਆ ਭਾਈ ਜਰਾ ਧਿਆਨ ਦੇ ਨਾਲ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ। ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 95 ਪੈਸੇ, $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 2 ਪੈਸੇ। ਮਾਰਕੀਟਸ ਦੇ ਵਿੱਚ ਜੇ ਨਜ਼ਰ ਮਾਰੀਏ ਤਾਂ ਡਾਓ ਜੋਨ ਦੇ ਵਿੱਚ ਅੱਜ ਛਾਲਾਂ ਵੱਜੀਆਂ, 500 ਤੇ 55 ਪੁਆਇੰਟ ਵੱਧ ਕੇ ਕੱਲ ਦੇ ਮੁਕਾਬਲੇ 40,500 ਤੇ 63 ਤੇ ਬੰਦ ਹੋਇਆ। S&P 88 ਪੁਆਇੰਟ ਵਧਿਆ 5543 ਤੇ, ਨੈਸਡੈਕ 402 ਪੁਆਇੰਟ ਵੱਧ ਕੇ 17,595 ਤੇ ਬੰਦ ਹੋਇਆ। ਸੋਨੇ ਦਾ ਭਾਅ 2400 ਤੇ $96 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। ਉਧਰ 10 year yield 3.91%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 57,483 ਤੇ ਇਥੀਰੀਅਮ 2500 ਤੇ $73 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਣੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।